ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪਰਿਵਾਰਕ ਮੈਂਬਰ ਅਸੀਂ ਸਾਰੇ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਇਕੱਠੇ ਹੋਏ ਹਾਂ। ਬੇਅੰਤ ਸੰਗਤਾਂ ਆਪੋ ਆਪਣੇ ਘਰਾਂ 'ਚ, ਪਿੰਡਾਂ 'ਚ, ਸ਼ਹਿਰਾਂ 'ਚ, ਨਗਰਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ PTC ਸਿਮਰਨ ਦੇ ਮਾਧਿਅਮ ਰਾਹੀਂ ਇਕੱਤਰਤ ਹੋਈਆਂ ਨੇ। ਮੈਂ ਸਾਰੀਆਂ ਸੰਗਤਾਂ ਨੂੰ ਪਿਆਰ ਦੇ ਨਾਲ ਜੀ ਆਇਆਂ ਆਖਦਾ ਔਰ ਰੋਜ਼ਾਨਾ ਦੀ ਤਰ੍ਹਾਂ ਬੇਨਤੀ ਸੀਸ ਝੁਕਾ ਕੇ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਕਿਰਪਾ ਕਰਕੇ ਸਾਨੂੰ ਗੋਦ ਦੇ ਵਿੱਚ ਆਪਣੀ ਬਿਠਾ ਲਿਆ। ਕਿਸੇ ਨੇ ਇਹ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਖੋਦ ਖੋਦ ਕੇ ਮੂਸਾ ਮਰ ਗਿਆ, ਮੌਜ ਲਈ ਭੁਜੰਗੇ ਨੇ। ਮੂਸਾ ਕਹਿੰਦੇ ਨੇ ਚੂਹੇ ਨੂੰ, ਕਹਿੰਦੇ ਚੂਹੇ ਨੇ ਬਣਾਈ ਖੁੱਡ ਆਪਣੇ ਰਹਿਣ ਵਾਸਤੇ, ਤੇ ਸੱਪ ਕਦੀ ਵੀ ਆਪਣੀ ਖੁੱਡ ਆਪ ਨਹੀਂ ਬਣਾਉਂਦਾ। ਬਣਾਉਂਦਾ ਹੈ ਖੁੱਡ ਚੂਹਾ। ਸੱਪ ਉਧਰੋਂ ਦੀ ਗੁਜ਼ਰਦਾ ਹੈ, ਉਹ ਵੇਖਦਾ ਹੈ ਰਹਿਣ ਨੂੰ ਮਕਾਨ ਵੀ ਬਣਿਆ, ਭਾਵ ਖੁੱਡ ਵੀ ਬਣੀ ਹੈ, ਜਗ੍ਹਾ ਵੀ ਬਣੀ, ਤੇ ਅੰਦਰ ਖਾਣ ਨੂੰ ਪਦਾਰਥ ਵੀ ਚੂਹਾ ਵੀ ਬੈਠਾ ਹੈ। ਚੂਹੇ ਨੂੰ ਮਾਰਦਾ ਹੈ ਤੇ ਖੁੱਡ ਦੇ ਉੱਤੇ ਆਪ ਕਬਜ਼ਾ ਕਰ ਲੈਂਦਾ ਹੈ। ਜਦੋਂ ਇਹ ਦ੍ਰਿਸ਼ ਵੇਖਿਆ ਕਿਸੇ ਲਿਖਾਰੀ ਨੇ, ਉਹਨੇ ਇਹ ਗੱਲ ਲਿਖ ਦਿੱਤੀ, ਕਹਿੰਦਾ ਖੋਦ ਖੋਦ ਕੇ ਮੂਸਾ ਮਰ ਗਿਆ, ਮੌਜ ਲਈ ਭੁਜੰਗੇ ਨੇ। ਅੱਗੇ ਲਿਖਦਾ ਕਹਿੰਦਾ ਸਿੰਚ ਸਿੰਚ ਕੇ ਮਾਲੀ ਮਰ ਗਿਆ, ਮੌਜ ਲਈ ਭੁਰੰਗੇ ਨੇ। ਮਾਲੀ ਫੁੱਲਾਂ ਨੂੰ ਸਿੰਚਦਾ ਰਹਿੰਦਾ ਹੈ, ਪਰ ਫੁੱਲਾਂ ਦੀ ਸੁਗੰਧੀ ਦਾ ਰਸ ਲੈ ਜਾਂਦਾ ਭੌਰਾ। ਅੱਗੇ ਲਿਖਦਾ ਕਹਿੰਦਾ ਜੋੜ ਜੋੜ ਕੇ ਸ਼ੂਮ ਮਰ ਗਿਆ, ਮੌਜ ਲਈ ਵਰਤੰਗੇ ਨੇ। ਸਾਰੀ ਜ਼ਿੰਦਗੀ ਸ਼ੂਮ ਮਾਇਆ ਇਕੱਠੀ ਕਰਦਾ ਰਹਿੰਦਾ, ਇਧਰੋਂ ਵੀ ਕਿਰਸ ਕਰਨਾ, ਉਧਰੋਂ ਵੀ ਕਿਰਸ ਕਰਨਾ, ਪਰ ਕਈ ਵਾਰੀ ਘਰ ਦੇ ਵਿੱਚ ਔਲਾਦ ਇਹੋ ਜਿਹੀ ਨਿਕਲ ਆਉਂਦੀ ਜਿਹੜੀ ਸਭ ਕੁਝ ਉਜਾੜ ਕੇ ਰੱਖ ਦਿੰਦੀ ਹੈ। ਸੱਚੀ ਗੱਲ ਏ। ਵੇਖੋ ਤੋੜਾ ਕਿੱਥੇ ਭੰਨਿਆ, ਨਿਚੋੜ ਕਿੱਥੇ ਕੱਢਿਆ। ਕਹਿੰਦਾ ਖੋਦ ਖੋਦ ਕੇ ਮੂਸਾ ਮਰ ਗਿਆ, ਮੌਜ ਲਈ ਭੁਜੰਗੇ ਨੇ। ਸਿੰਚ ਸਿੰਚ ਕੇ ਮਾਲੀ ਮਰ ਗਿਆ, ਮੌਜ ਲਈ ਭੁਰੰਗੇ ਨੇ। ਜੋੜ ਜੋੜ ਕੇ ਸ਼ੂਮ ਮਰ ਗਿਆ, ਮੌਜ ਲਈ ਵਰਤੰਗੇ ਨੇ। ਕਹਿੰਦੇ ਖੱਪ ਖੱਪ ਕੇ ਦੁਨੀਆ ਮਰ ਗਈ, ਮੌਜ ਲਈ ਸਤ ਸੰਗੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਬਹੁਤ ਸਾਰੀ ਦੁਨੀਆ ਕਲਯੁਗ ਦੀ ਅੱਗ ਦੇ ਵਿੱਚ ਸੜ ਰਹੀ ਹੈ, ਸੜ ਰਹੀ ਹੈ, ਪਰ ਗੁਰੂ ਦੇ ਚਰਨਾਂ ਦੀ ਮੌਜ ਦਾ ਰਸ ਤੇ ਉਹ ਪ੍ਰਾਪਤ ਕਰਦਾ ਹੈ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਜੁੜਦਾ ਹੈ। ਸੰਗਤ ਵਿੱਚ। ਔਰ ਕਦੀ ਤੁਸੀਂ ਨੋਟ ਕਰਨਾ, ਤੁਸੀਂ ਸੰਗਤ ਵਿੱਚ ਆਉਣ ਲੱਗੋ, ਕਈ ਵਾਰੀ ਗੁਰੂ ਸਾਹਿਬ ਕੋਈ ਨਾ ਕੋਈ ਪ੍ਰੀਖਿਆ ਪਾ ਦਿੰਦੇ ਨੇ। ਪ੍ਰੀਖਿਆ, ਕਦੀ ਕੋਈ ਮਹਿਮਾਨ ਆ ਗਿਆ, ਕਦੀ ਕੋਈ ਔਖਾ ਸਮਾਂ ਆ ਗਿਆ, ਮਹਾਰਾਜ ਚੈੱਕ ਕਰਦੇ ਨੇ ਇਹ ਕੱਚਾ ਕਿ ਪੱਕਾ ਹੈ। ਆਖੋ ਵਾਹਿਗੁਰੂ ਜੀ। ਨੇਮ ਨਿਭਾਉਂਦਾ ਹੈ ਕਿ ਆਪਣੇ ਨੇਮ ਤੋਂ ਉਦਾਂ ਹੀ ਭੱਜ ਜਾਂਦਾ ਹੈ। ਇਹ ਮਹਾਰਾਜ ਕਈ ਵਾਰੀ ਚੈੱਕ ਕਰਦੇ ਨੇ। ਪਰ ਮੇਰੀ ਬੇਨਤੀ ਏ, ਜਿਹੋ ਜੀ ਮਰਜ਼ੀ ਸਿਚੁਏਸ਼ਨ ਬਣ ਜਾਵੇ, ਜਿਹੋ ਜਿਹਾ ਮਰਜ਼ੀ ਮਾਹੌਲ ਬਣ ਜਾਵੇ, ਸਿਹਤ ਭਾਵੇਂ ਥੋੜੀ ਬਹੁਤੀ ਢਿੱਲੀ ਵੀ ਹੋ ਜਾਵੇ, ਤਾਂ ਵੀ ਸੰਗਤ ਵਿੱਚ ਆਉਣ ਦਾ, ਸੰਗਤ ਵਿੱਚ ਬਹਿਣ ਦਾ ਨੇਮ ਨਹੀਂ ਤੋੜਨਾ। ਪਿਆਰਿਓ, ਜੇ ਘਰ ਦੇ ਵਿੱਚ ਕੋਈ ਮਹਿਮਾਨ ਵੀ ਆ ਗਿਆ ਨਾ, ਮਹਿਮਾਨ ਨੂੰ ਵੀ ਕਹੋ ਹੁਣ ਮੇਰਾ ਕੀਰਤਨ ਸੁਣਨ ਦਾ ਵੇਲਾ ਹੈ। ਇਹ 3 ਤੋਂ 4 ਦਾ ਸਮਾਂ ਬਾਬਾ ਦੀਪ ਸਿੰਘ ਦਾ, ਇਹ ਤੋਂ ਬਾਅਦ ਮੈਂ ਤੇਰੇ ਨਾਲ ਗੱਲ ਕਰਾਂਗੀ ਜਾਂ ਕਰਾਂਗਾ, ਹੁਣ ਬਹਿ ਕੇ ਤੂੰ ਵੀ ਮੇਰੇ ਨਾਲ ਕੀਰਤਨ ਸੁਣ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜੇ ਕਿਤੇ ਥੋੜੀ ਬਹੁਤ ਸਿਹਤ ਵੀ ਢਿੱਲੀ ਹੋਵੇ, ਹੁਣ ਤੁਸੀਂ ਮੈਨੂੰ ਦੱਸੋ, ਕਿਤੇ ਤੁਸੀਂ ਜਾਣਾ ਹੋਵੇ ਵਿਦੇਸ਼, ਮੰਨ ਲਓ ਕੈਨੇਡਾ ਜਾਣਾ, ਬੁਖਾਰ ਤੁਹਾਨੂੰ ਚੜ ਗਿਆ, ਅੱਜ ਤੁਹਾਡੀ ਕੈਨੇਡਾ ਜਾਣ ਦੀ ਫਲਾਈਟ ਏ, ਕਦੀ ਉਹ ਫਲਾਈਟ ਮਿਸ ਕਰੋਗੇ? ਕਦੀ ਨਹੀਂ ਕਰੋਗੇ। ਮੈਂ ਟਿਕਟਾਂ ਖਰਚੀਆਂ ਨੇ, 40-50 ਹਜ਼ਾਰ ਦੀ ਟਿਕਟ ਲਈ ਇੱਕ ਸਾਈਡ ਦੀ, ਮੈਂ ਕਿੱਥੋਂ ਮਿਸ ਕਰ ਦੇਣੀ ਇਹ ਚੀਜ਼? ਉਹ 40-50 ਹਜ਼ਾਰ ਦਾ ਨੁਕਸਾਨ ਮੇਰਾ ਨਾ ਹੋਵੇ, ਉਸ ਚੀਜ਼ ਦੀ ਫਿਕਰ ਹੈ। ਬੰਦਾ ਬੁਖਾਰ ਦੀ ਵੀ ਪਰਵਾਹ ਨਹੀਂ ਕਰਦਾ, ਤਾਂ ਵੀ ਫਲਾਈਟ ਫੜਨ ਪਹੁੰਚ ਜਾਂਦਾ ਹੈ। ਤੇ ਇੱਥੇ ਤੇ ਜਿਹੜਾ ਕਰੋੜਾਂ ਤੋਂ ਵੱਧ ਕੀਮਤੀ ਵਪਾਰ ਹੋ ਰਿਹਾ ਹੈ, ਜਿਸ ਵਪਾਰ ਦਾ ਕੋਈ ਮੁੱਲ ਹੈ ਹੀ ਨਹੀਂ ਹੈ, ਇਹ ਅਮੁੱਲਕ ਹੈ।
ਇਹਦੇ ਨਾਲ ਦਾ ਦੂਜਾ ਵਪਾਰ ਹੈ ਹੀ ਕੋਈ ਨਹੀਂ। ਇਹ ਵਪਾਰ ਇਹੋ ਜਿਹਾ ਹੈ ਜਿਸ ਵਪਾਰ ਦਾ ਸਦਕਾ ਪਿਆਰਿਆ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਵਿੱਚ ਵੀ ਗੁਰੂ ਰਾਮਦਾਸ ਨੇ ਤੇਰੀ ਬਾਹ ਫੜ ਕੇ ਰੱਖਣੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ। ਤੇ ਮੇਰੀ ਬੇਨਤੀ, ਕਦੀ ਵੀ ਸੰਗਤ ਵਿੱਚ ਬਹਿਣ ਦੀ ਰੁਟੀਨ ਛੱਡੋ ਨਾ। ਕਦੀ ਵੀ ਕੀਰਤਨ ਸੁਣਨ ਦੀ, ਕੀਰਤਨ ਕਰਨ ਦਾ ਸਮਾਂ ਹੋਇਆ ਨਾ, ਉਹਨੂੰ ਬੋਝ ਨਾ ਪਾਓ। ਓਹੋ ਹੁਣ ਮੈਨੂੰ ਘੰਟਾ ਬਹਿਣਾ ਪੈਣਾ, ਮੈਨੂੰ 2 ਘੰਟੇ ਬਹਿਣਾ ਪੈਣਾ। ਨਹੀਂ, ਇਹਨੂੰ ਬੋਝ ਨਾ ਬਣਾ। ਇਹੋ ਹੀ ਤੇਰੀ ਭਗਤੀ ਏ, ਇਹੋ ਹੀ ਤੇਰੀ ਕਮਾਈ ਏ। ਇਸੇ ਦਾ ਸਦਕਾ ਹੀ ਸਾਰੇ ਤੇਰੇ ਕਾਰਜ ਹੁਣ ਤੱਕ ਰਾਸ ਹੋਏ ਨੇ ਤੇ ਕਾਮ ਹੀ ਹੋਣੇ ਨੇ। ਆਹੀ ਤੇ ਹੈ ਕੀਰਤਨ ਕਰਨਾ, ਕੀਰਤਨ ਸੁਣਨਾ। ਜੇ ਇਹਦੇ ਤੋਂ ਵੀ ਭੱਜਾਂਗੇ ਪਿਆਰਿਓ, ਫਿਰ ਸਾਡੇ ਪੱਲੇ ਰਹਿ ਕੱਖ ਨਹੀਂ ਜੇ ਜਾਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿੱਥੇ ਉਹਦਾ ਕੀਰਤਨ ਆ ਗਿਆ ਉੱਥੇ ਸਭ ਕੁਝ ਆ ਗਿਆ, ਤੇ ਜਿੱਥੇ ਕੀਰਤਨ ਨਹੀਂ ਨਾ ਉੱਥੇ ਹੈ ਹੀ ਕੁਝ ਨਹੀਂ। ਕੀਰਤਨ ਦਾ ਮਤਲਬ ਇਹ ਵੀ ਹੈ, ਬਾਜੇ ਤਬਲੇ ਨਾਲ ਅਸੀਂ ਬੈਨੇ। ਕੀਰਤਨ ਦਾ ਮਤਲਬ ਉਹਦੀ ਕੀਰਤੀ ਵੀ, ਅੰਮ੍ਰਿਤ ਵੇਲਾ, ਬੰਦਗੀ, ਨਾਮ ਸਿਮਰਨ, ਕਾਰੋਬਾਰ ਕਰ ਰਹੇ ਆ, ਉਹਦੀ ਕੀਰਤੀ ਨਾਲ ਨਾਲ ਕਰੀ ਜਾ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਜਾ ਰਹੇ ਆ, ਉਹਦਾ ਕੀਰਤਨ ਨਾਲ ਨਾਲ ਕਰੀ ਜਾ ਕੀਰਤੀ ਉਹਦੀ। ਤੇ ਜਿੱਥੇ ਉਹਦੀ ਕੀਰਤੀ ਆ ਜਾਂਦੀ ਹੈ ਨਾ, ਉੱਥੇ ਫਿਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀਆਂ ਬਖਸ਼ਿਸ਼ ਦੀਆਂ ਮੁੱਠਾਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਕਰਕੇ ਮੇਰੀ ਸਨਿਮਰ ਬੇਨਤੀ ਹੈ, ਕਦੀ ਵੀ ਕੀਰਤਨ ਕਰਨ ਨੂੰ ਬੋਝ ਨਾ ਸਮਝੋ। ਇਹ ਤੇ ਸ਼ੁਕਰਾਨਾ ਕਰੋ, ਮਹਾਰਾਜ ਸ਼ੁਕਰ ਹੈ ਤੂੰ ਮੈਂ ਗਰੀਬ ਨੂੰ ਚੁਣ ਲਿਆ, ਤੂੰ ਮੈਂ ਗਰੀਬ ਨੂੰ ਚੁਣਿਆ। ਨਹੀਂ ਤੇ ਕਿੰਨੀ ਦੁਨੀਆ ਸਾਰੇ ਤੇ ਕੀਰਤਨ ਕਰਦੇ ਨਹੀਂ, ਸਾਰੇ ਤੇ ਮੇਨ ਵਾਜੇ ਤੇ ਨਹੀਂ ਪੈਂਦੇ, ਸਾਰੇ ਤੇ ਸਾਈਡ ਤੇ ਨਹੀਂ ਪੈਂਦੇ, ਸਾਰੇ ਤੇ ਤਬਲਾ ਵਜਾਉਂਦੇ ਨਹੀਂ। ਕਿੰਨੀ ਵੱਡੀ ਦੁਨੀਆ। ਇਹ ਤੇ ਤੇਰਾ ਸ਼ੁਕਰ ਨਾ ਕਰਾਂ ਤੇ ਹੋਰ ਕੀ ਕਰਾਂ। ਜਦੋਂ ਮੈਂ ਕੀਰਤਨ ਕਰਨ ਲੱਗਦਾ ਤੂੰ ਮੇਰੀ ਰਸਨਾ ਤੇ ਆ ਕੇ ਬਹਿ ਜਾਂਦਾ। ਜਦੋਂ ਮੈਂ ਤਬਲਾ ਵਜਾਉਣ ਲੱਗਦਾ ਉਦੋਂ ਤੂੰ ਮੇਰੇ ਵਿੱਚ ਸਮਾ ਕੇ ਆਪ ਹੀ ਬੋਲ ਵਜਵਾ ਲੈਂਦਾ। ਜਦੋਂ ਮੈਂ ਕਿਤੇ ਸਾਈਡ ਤੇ ਬਹਿ ਕੇ ਗਾਉਣ ਲੱਗਦਾ, ਪਿੱਛੇ ਬਹਿ ਕੇ ਗਾਉਣ ਲੱਗਦਾ, ਤੂੰ ਆਪੇ ਹੀ ਵਰਤਣ ਲੱਗ ਪੈਂਦਾ। ਇਹ ਤੇਰਾ ਮੈਂ ਸ਼ੁਕਰਾਨਾ ਨਾ ਕਰਾਂ ਤੇ ਹੋਰ ਕੀ ਕਰਾਂ। ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਅੱਜ ਪਰਿਵਾਰਕ ਮੀਟਿੰਗ ਦੇ ਵਿੱਚ ਆਪਾਂ ਸਾਰੇ ਇਕੱਤਰਿਤ ਹੋਏ ਆ ਤੇ ਅੱਜ ਦੀ ਇਹ ਪਹਿਲੀ ਗੱਲ ਧਿਆਨ ਨਾਲ ਸੁਣਿਓ ਔਰ ਬੜੀ ਜ਼ਿੰਦਗੀ ਦੇ ਵਿੱਚ ਨਾ ਕੰਮ ਆਏਗੀ। ਕੰਮ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀਵਨ ਨੂੰ 2 ਤਰੀਕਿਆਂ ਦੇ ਨਾਲ ਬੰਦਾ ਜੀ ਸਕਦਾ ਹੈ। ਜੀਵਨ ਨੂੰ 2 ਤਰੀਕਿਆਂ ਨਾਲ। ਇੱਕ ਹੈ ਜੀਵਨ ਨੂੰ ਤਪੱਸਿਆ ਬਣਾ ਕੇ ਜੀ ਸਕਦਾ ਹੈ ਤੇ ਇੱਕ ਹੈ ਤਮਾਸ਼ਾ ਬਣਾ ਕੇ ਜੀ ਸਕਦਾ ਹੈ। ਨਿੱਕੀ ਨਿੱਕੀ ਗੱਲ ਦਾ ਤਮਾਸ਼ਾ ਬਣਾਈ ਜਾ। ਮੇਰੀ ਘਰ ਵਾਲੀ ਨੇ ਆਹ ਕਹਿਤਾ ਬਸ ਕਰ ਕਲੇਸ਼, ਮੇਰੇ ਬੱਚਿਆਂ ਨੇ ਆਹ ਕਹਿਤਾ ਕਰ ਕਲੇਸ਼। ਨਿੱਕੀ ਨਿੱਕੀ ਗੱਲ ਦਾ ਤਮਾਸ਼ਾ ਬਣਾਓ। ਮੇਰੇ ਘਰ ਵਾਲੇ ਨੇ ਅੱਜ ਮੈਨੂੰ ਆਹ ਕਹਿਤਾ, ਤਮਾਸ਼ਾ ਬਣਾਤਾ। ਪੇਕਿਆਂ ਨੂੰ ਚੱਕ ਕੇ ਫੋਨ ਕਰਤਾ, ਮੈਂ ਤੇ ਇੱਥੇ ਰਹਿ ਨਹੀਂ ਸਕਦੀ। ਨਿੱਕੀ ਨਿੱਕੀ ਗੱਲ ਦਾ ਜਾਂ ਤੇ ਬਣਾ ਲਓ ਤਮਾਸ਼ਾ। ਤਮਾਸ਼ਾ ਬਣਾ ਕੇ ਵੀ ਜੀਵਨ ਜੀਵਿਆ ਜਾ ਸਕਦਾ ਤੇ ਤਪੱਸਿਆ ਬਣਾ ਕੇ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਤਪੱਸਿਆ ਦਾ ਮਤਲਬ ਇਹ ਨਹੀਂ ਹੁੰਦਾ ਜੰਗਲ ਵਿੱਚ ਜਾ ਕੇ ਅੱਖਾਂ ਬੰਦ ਕਰਕੇ ਬਹਿ ਜਾਣਾ। ਤਪੱਸਿਆ ਦਾ ਮਤਲਬ ਇਹ ਨਹੀਂ ਕਿ ਤੂੰ ਜੰਗਲ ਵਿੱਚ ਜਾ ਕੇ ਤਪੱਸਿਆ ਕਰਨੀ, ਅੱਖਾਂ ਬੰਦ ਕਰਕੇ ਬਹਿ ਜਾਣਾ, ਪਰਿਵਾਰ ਛੱਡ ਦੇਣਾ। ਅਸਲੀਅਤ ਦੇ ਵਿੱਚ ਤਪੱਸਿਆ ਪਤਾ ਕੀ ਹੈ? ਜੋ ਤੇਰਾ ਦੈਨਿਕ ਜੀਵਨ ਹੈ, ਜੋ ਤੇਰਾ ਨਿਤਾ ਪ੍ਰਤੀ ਦਾ ਜੀਵਨ ਹੈ, ਉਹ ਜੀਵਨ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਮੁਸਕਰਾ ਕੇ ਸਹਿਨ ਕਰਨਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਮੁਸਕਰਾ ਕੇ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ। ਮੁਸਕਰਾ ਕੇ ਸਮੱਸਿਆ ਤੇ ਹੈ ਹੀ ਹੈ, ਆਉਣੀ ਹੈ। ਜੀਂਦੇ ਬੰਦਿਆਂ ਦੇ ਜੀਵਨ ਦੇ ਵਿੱਚ ਸਮੱਸਿਆਵਾਂ ਆਉਣਗੀਆਂ, ਮੁਰਦਿਆਂ ਦੇ ਰਸਤੇ ਵਿੱਚ ਥੋੜੀ ਆਉਣਗੀਆਂ, ਮੁਰਦਿਆਂ ਦੇ ਜੀਵਨ ਵਿੱਚ ਥੋੜੀ ਆਉਣਗੀਆਂ ਸਮੱਸਿਆਵਾਂ। ਆਉਣੀਆਂ ਤੇ ਜਿਉਂਦਿਆਂ ਬੰਦਿਆਂ ਦੇ ਜੀਵਨ ਦੇ ਵਿੱਚ ਨੇ ਸਮੱਸਿਆਵਾਂ। ਤੇ ਜੇ ਆ ਹੀ ਗਈਆਂ ਨੇ ਉਹਨਾਂ ਸਮੱਸਿਆਵਾਂ ਨੂੰ ਤਪੱਸਿਆ, ਅਸਲੀ ਤਪੱਸਿਆ ਹੈ ਹੀ ਗ੍ਰਸਤੀ ਦੀ ਆਹੀ ਕਿ ਉਹ ਸਮੱਸਿਆਵਾਂ ਦਾ ਮੁਕਾਬਲਾ ਮੁਸਕਰਾ ਕੇ ਕਰੇ, ਉਹ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕਰੇ, ਉਹ ਸਮੱਸਿਆਵਾਂ ਨੂੰ ਵਧਾਵੇ ਨਾ, ਉਹ ਸਮੱਸਿਆਵਾਂ ਦਾ ਹੱਲ ਲੱਭੇ ਕਿ ਇਹ ਸਮੱਸਿਆ ਹੱਲ ਕਿਵੇਂ ਹੋਏਗੀ। ਨਿੱਕੀ ਨਿੱਕੀ ਗੱਲ ਤੇ ਤਮਾਸ਼ਾ ਬਣਾ ਲਓ, ਗੱਲ ਵੱਖਰੀ। ਤੇ ਇਹੋ ਹੀ ਜੀਵਨ ਹੈ। ਤੂੰ ਤਪੱਸਿਆ ਦੇ ਵਾਂਗ ਬਤੀਤ ਕਰਨਾ ਸ਼ੁਰੂ ਕਰਤਾ ਤੇ ਤੇਰਾ ਘਰ ਦਾ ਕੀਤਾ ਹੋਇਆ ਕੰਮ ਵੀ ਤੇਰੀ ਭਗਤੀ ਬਣ ਜਾਏਗਾ। ਘਰ ਦਾ ਕੀਤਾ ਕੰਮ ਵੀ, ਰੋਟੀਆਂ ਬਣਾ ਰਹੀ ਹੈ ਤੂੰ,
तेरी रोटी बनाई भी भगती बन जाएगी। क्यों भगती बन जाएगी? हुण समस्या नहीं, हुण मुस्कुरा के मैं समस्या का हल करना है ते नाल मैं भावना बना ली, ये मैं रोटी बना रही हाँ अपने परमेश्वर रूप पति दे लई। मेरी सस मेरी रब है, ओदे लई मैं रोटी बना रही हाँ, है जी। जे मैं घर दा काम कर रही हाँ ना, पोचा लाउणा ही पै गया ना मैनू, मैं इस करके ला रही। पता नहीं अज किस रूप दे विच भगवान ने मेहमान बन के मेरे घर आउणा है। आखो वाहिगुरू जी, तेरा घर दा कीता काम भी भगती बन गया। सच्ची गल है ना। असी हुण दुकान ते बैठे हाँ, बस कल्पी जाइए मैनू 8 घंटे ड्यूटी करनी पैनी, मैनू 10 घंटे ड्यूटी करनी पैनी। तमाशा बना के कारोबार कीता ते की कीता, उन्होंने भी तपस्या बना। शुकराना कर मारे ने मैनू दुकान दी है, शुकराना कर मैनू पशु दिते ने मैं दुध वेचदा वा, शुकराना कर मैं किते बह के नौकरी करदा वा। वो शुकराना कर दातिया, तू जरिया बनाया। भावें अज मैं थोड़ा कमा रहा पर इहो जिहा ते कमा रहा ना जिस कमाई दे विच तेरे वल्लों बरकत आ रही है। मैनू मंगण वाला ते नहीं ना बनाया। कल्पी जाओ गल वखरी है। ते इहो ही हर चीज नूं तपस्या बना लो, तुहाडा कीता हर दुनियावी काम भी भगती बन जाएगा। आखो धन गुरु रामदास जी, धन गुरु रामदास जी। हुण मैं ही हां, हुण मैं सोचां मैनू ते रोज कीर्तन करना पै रिहा, हुण आही चीज मैं बोझ बना के करां ते ओह गल गलत हो गई। ते जदों मैं कोई शौक नाल करांगा कि नहीं ये मेरी भगती है, इहो ही मेरी असली कमाई है, फिर मैनू भी रस आएगा, तुहानू भी आएगा, फिर तुसी भी जुड़ोगे मैं भी जुड़ांगा। ते जे इनू कल्पना बना लो हाय रोज ही कीर्तन, रोज ही बहना पैना, रोज ही संगतां नूं नवीं गल सुणावां, रोज ही शब्द पढ़ के सुणावां, फिर वो तो गलत गल हो गई ना। फिर ना मैनू आनंद आउणा ना तुहानू आउणा। आनंद बनता ही उदों है जदों असी कोई काम करते हैं ते उस काम नूं असी तपस्या वांग करते हैं, जदों असी उस काम नूं भगती वांगू करते हैं, जदों असी उस काम दा बोझ अपने दिमाग ते नहीं पाउंदे। असी बस आ समझते हैं शुक्र है हाँ मूर्ख कारे लाइयां। कह दो वाहिगुरू जी कि दाते ने कृपा करके मैं मूर्ख नूं अपने कारे ला दिता है। ते मैं ते इहो ही कहना ना फिर हर वेले धन गुरु रामदास जी तुहाडा शुक्र है, बाबा दीप सिंह जी तुहाडा शुक्र है। जीवन नूं दो ढंगां दे नाल जी सकते हैं आपां, पहला तमाशा बना के ते दूजा तपस्या बना के। तपस्या जंगलां 'च बह के अखां बंद करके घर बार छड्ड के नहीं, गृहस्थ विच रह के जिहड़ियां समस्यावां आ रहीआं, जिहड़ियां प्रॉब्लम्स आ रहीआं ने, जिहड़ियां मुश्किलां आ रहीआं ने, ओहदा मुस्कुरा के मुकाबला कर, मुस्कुरा के शांत चित्त होके उन्हां दा हल कढण दा यतन कर। तू कारोबार किते कर रहे हो, ਉਹਦੇ 'ਚ कोई प्रॉब्लम आ गई, कारोबार छड्डना बहादरी नहीं, उस प्रॉब्लम का सॉल्यूशन लभ कि ये किवें हल होएगा, ये किवें होएगी, ये चीज कितना ਇਹਦੀ सैटिंग बनेगी। आखो धन गुरु रामदास जी, धन गुरु रामदास जी। हुण हिमाला पर्वत दे उत्ते जाके, हिमालय दे उत्ते जाके हैं जी, कोई कवे जी मैं ते अपनी देह नूं ठंडा करके तपस्या करनी, बर्फां विच बहना जाके। सुनियो ध्यान नाल, वो ते गल ना बनी। बाबा नानक पता की कहंदा है, गृहस्थ विच रह के जिवें बर्फ दे विच ठंडक है ना, गृहस्थ विच रह के अपने दिमाग नूं ठंडा रख। आखो वाहिगुरू जी, जे कोई घर दा जी क्रोध दे नाल तेरे अगे पेश आ गया ना, उस वेले दिमाग ठंडा रख, ते जदों तैनूं किसे दे क्रोध दे विच भी अपना दिमाग ठंडा रखना आ गया ना, महाराज कहंदे आ असली तेरी तपस्या बन गई। आखो धन गुरु रामदास जी, धन गुरु रामदास जी। आ तेरी असली तपस्या है कि दो भरा ने, एक भरा बड़ा ही तत्ता बोली जाता, बड़ा तत्ता बोली जाता है, पर तेनू संगत प्राप्त होगी, वो संगत नहीं करता, तू संगत करता है, तेनू संगत प्राप्त होगी ते संगत दे विचों तू सुन लिया कि दिमाग नूं ठंडा रखना है। जे कोई दूजे भरा ने, छोटे ने जां वड्डे ने, क्रोध विच तैनू बुरा भला भी कहता ना, तू दिमाग अपना ठंडा रखिया, बाबे नानक दी खुशी तेरे वल आएगी, गुरु रामदास दी खुशी तेरे वल आएगी, बाबा दीप सिंह दी खुशी तेरे वल आएगी। आखो धन गुरु रामदास जी, धन गुरु रामदास जी। क्यों तेरे वल खुशी आएगी कि तू कल्ला कीर्तन सुनिया नहीं, तू कीर्तन नूं कमा लिया।
जी तां खुशी तेरे वाल आएगी। और सच्ची गल है, जदों तू किसी दे क्रोध दे समय भी अपना दिमाग ठंडा रखेगा ना, फिर समा आएगा जेड़ा एवें बिना वजह तो क्रोध भी करदा ना, वो भी करनों हट जाएगा। बई मैं तो इन्नियां गल्लां इहनूं सुणाउंदा, इन्नियां गल्लां करदा, ये तो जवाब ही नहीं देंदा कोई। है जी आखो धन गुरु रामदास जी, धन गुरु रामदास जी। ते जेड़ा छोटी छोटी गल दे उत्ते क्रोध करी जांदा है, छोटी छोटी गल दे उत्ते प्यारे क्रोध दा जवाब क्रोध च देई जांदा, ओदा जीवन फिर तपस्या नहीं बनदा, तमाशा बन जांदा है जी। आखो धन गुरु रामदास जी, हर वक्त दिमाग गर्म रख के रहना जीवन तमाशा बनाउण दे बराबर है। ते दिमाग नूं ठंडा रख के हर गल नूं हल वाले पासे तोरना, ये तपस्या है गृहस्थी दी। मेरी बेनती है, असी संगत करते हैं ना, गृहस्थ विच रह के आपां तप करना है, गृहस्थ विच रह के आपां तपस्या करनी है। असी बर्फीले इलाकियां च जाके तन नूं ठंडा करके बंदगी नहीं करनी, असी घर विच रह के दिमाग ठंडा रख के तपस्या करनी है। बस आ कुंडी आखो धन गुरु रामदास जी, धन गुरु रामदास ते एक बेहतरीन जिंदगी जे जीवना चाहते हो ना, बेहतरीन जिंदगी भावें तुहाडे कोल लख है, भावें 10,000 है, भावें 10 लाख है, ते भावें करोड़ है, ते भावें अरब है। जे एक बेहतरीन जिंदगी जीवना चाहते हो ना, ते ए जिंदगी दे विच स्वीकार कर लो कि सब नूं सब कुछ कदी भी नहीं मिलदा। आखो वाहिगुरु जी, वाहिगुरु जी। सब नूं सब कुछ कदी भी नहीं मिलदा, जिन्ना मर्जी जोर ला लो, अरबां पतियां कोलों पुछ लो, उन्हां दे अंदर होर गल्लां होणगीਆਂ, नहीं मैनूं आ भी चाहिदा, मैनूं आ भी चाहिदा। जेड़ा कोई छोटा है ओहदे कोल बह जाओ, माया पक्षों जेड़ा छोटा है वो कहेगा मैं करोड़पति बनना चाहुंदा। इस जिंदगी दे विच पक्का अपने अंदर बना लो ख्याल कि सारियां नूं जिंदगी दे विच सब कुछ नहीं मिलदा। जदों आ सोचोगे ना, फिर प्यारे अंदर शांति रहेगी, अंदर संतुष्टि रहेगी, अंदर हमेशा खड़िया रहेगा। हर मुश्किल दे विच तुसी मुस्कुरा के पिता जी दे अगे अरदासां करोगे, ते पिता जी नूं कहोगे, पिता जी इहो जिहा मैनूं बल दे दे कि मैं मुस्कुरा के ही इन्हां मुश्किलां दा सामना करां, मैनूं रोना ना पवे। आखो वाहिगुरू जी, धन गुरु रामदास जी, धन गुरु रामदास। प्यार नाल सारे आखो न जी, धन बाबा देव सिंह। आप सवरो परिवार सवारो, सारे आखो समाज आपे ही सवर जाएगा। प्यार नाल सारे फतेह बुलाओ, वाहिगुरू जी का खालसा, वाहिगुरू जी की फतेह। एक गल मैं होर सांझी करनी सी, पर मेरा दिल कर रहा पहले शब्द पढ़ लईए। गुरु अर्जन देव पातशाह जी का उच्चारण किया शब्द गुरु ग्रंथ साहिब जी के 1298 अंग के उत्ते दर्ज। कीरत प्रभ की गाओ मेरी रसना, अनक बार कर बंधन संतन, ऊहा चरण गोबिंद जी के बसना। सिद्धि जी लय विच आपां बोलना है, अनक बार कर बंधन संतन, कि महापुरखां नूं वार-वार नमस्कारां कर, झुक कमाई वालियां दे अगे। क्यों झुक? क्योंकि उन्हां दे हिरदे दे विच गोबिंद जी दे वाहिगुरू जी दे चरण वसदे ने। आखो वाहिगुरू जी। आओ बड़े प्यार नाल सारी संगत हाजरी लाओ, जेड़े घरां च भी बैठे सब नूं मैं बेनती करदा, जुड़ जाओ। और जिन्हां ने अजे तक YouTube दा लिंक शेयर नहीं ना कीता, कर दिओ। 5-5 10-10 जाणियां नूं लिंक भी शेयर करो, अगों उन्हां नूं को 5-5 10-10 जाणियां नूं शेयर करो। अगे तो अगे मैसेज भेजी चलो, होर संगतां नूं जोड़ो। अजे तक जिन्हां ने साडा चैनल सबसक्राइब नहीं किया, भाई अमनदीप सिंह ऑफिशियल चैनल, इनू सबसक्राइब भी करो। आओ बड़े प्यार च सारी संगत हाजरी लाओ जी। अनक बार कर बंधन संतन, अनक बार कर बंधन संतन, ऊहा चरण गोबिंद जी के बसना, ऊहा चरण गोबिंद जी के बसना। पढ़ो, अनक बार कर बंधन संतन, पढ़ो जी, अनक बार कर बंधन संतन,
बारे कार बंदन संतन। पढ़ो। अनक बार कार बंदन संतन। ओहा चरण गोविंद जी के बसना। ओहा चरण गोविंद जी के करोगे बंदन, करोगे नमस्कार। तन तन बाबा दीप सिंह जी, तन तन बाबा दीप करो बंदना। तन तन बाबा दीप सिंह जी, तन तन बाबा दीप सिंह जी। ओहा चरण गोविंद जी के बसना। ओहा चरण गोविंद जी के बसना। धन गुरु रामदास जी, धन बाबा दीप सिंह जी। अनक पात कर द्वार न पावो। अनक पात कर द्वार न पावो। होय कृपालता हर घर त्यावो। होय कृपालता हर घर त्यावो। होय कृपालता हर घर त्यावो। अनक बारे कार बंदन संतन। करो नमस्कार। अनक बारे कार बंदन संतन। ओहा चरण गोविंद जी के बसना। ओहा चरण गोविंद जी के बसना। गुरु रामदास जी, सारे आखो धन बाबा दीप सिंह जी। कोट करम करे देह न सोथा।
चरण गोविंद
चरणन शरणन संतन मंदन सुखो सुख पाहि नानक तपत है मिले अनक बारे कर बंदन संतन चरण गोविंद जी के बसना चरण गोविंद जी के बसना हम संतन की रेंग प्यारे हम संतन की सरना संत हमारी ओट सतानी संत हमारी ओट सतानी संत हमारा गहना अनक बारे कर बंदन संतन अनक बार कर बंदन संतन चरण गोविंद जी के बसना चरण गोविंद जी के बसना तन तन बाबा दीप सिंह जी सारी संगत तन तन बाबा दीप सिंह जी 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 वाहिगुरु 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 सारे वाहिगुरु वाहिगुरु वाहिगुरु
तन संतन का धन संतन का तन संतन का धन संतन का मन संतन का दिया संत प्रसाद हर नाम दिया संत प्रसाद हर नाम दिया सर्व कुशल तब किया बारे कर बंदन संतन अनक बार कर बंदन संतन ओहा चरण गोविंद जी के बसना ओहा चरण गोविंद जी के बसना। धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार नाल सारे आखो न जी धन बाबा ਦੀਪ ਸਿੰਘ ਜੀ। गुरु अर्जन दे पातशाह कह रहे ये मेरी रसना हर वेले परमेश्वर दी सिफत सलाह करया कर, ओदे गुण गाया कर। कीरत प्रभ की गाओ मेरी रसना। ते कल्ला रसना दे नाल गुण नहीं गाउणे, कहंदे नाल गुण भी गा ते नाल जेड़े गुण गाउंदे ने ना महापुरख कमाई वाले साधु, उन्हां दे चरणां दे विच वार-वार नमस्कारां भी कर रखो। वाहिगुरु जी ਵਾਹਿਗੁਰੂ ਜੀ। जिन्हां ने अपने हिरदे दे विच अपने प्रभु पति नूं वसाया ना, वार-वार उन्हां दे चरणां दे उत्ते डंडौत कर, नमस्कार कर। कीरत प्रभ की गाओ मेरी रसना, अनक बार कर बंदन संतन ऊहा चरण गोबिंद जी के बसना। बार बार नमस्कार कर, क्योंकि जे कल्ला कल्ला गुण गाउण ते लगा रहेगा मन हंकारी हो जाएगा। ज्यों ज्यों महापुरखां दे चरणां दे उत्ते नमस्कारां करेगा ना, अंदर निमरता भी आएगी। आखो वाहिगुरू जी। कमाई वालियां दा ज्यों ज्यों सत्कार करेगा, गुरु रामदास कहंदे त्यों त्यों दुनिया विच मैं तेरा सत्कार भी वधाई जावांगा। आखो धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार नाल सारे आखो न जी धन बाबा। ਦੀਪ ਸਿੰਘ ते ਜੀ। कमाई वालियां नूं नमस्कार करनी, कमाई वालियां दा सब तो वड्डा सत्कार, उन्हां दे अगे सब तो वड्डी डंडौत हुंदी उन्हां दा बचन मन लैणा। सब तो वड्डी डंडौत है महापुरखां नूं। हुण उदां तूं आके लम्मे लम्मे मत्थे टेके गल मन्ने, कोई ना गल ते ना बने। सब तो वड्डी नमस्कार है, सब तो वड्डी महापुरखां नूं डंडौत है, सब तो वड्डा तेरे वल्लों महापुरखां दा सत्कार है कि तूं उन्हां दे बचन कमा। आखो धन गुरु रामदास जी। ਧੰਨ ਗੁਰੂ ਰਾਮਦਾਸ ਜੀ। ते जदों उन्हां दे बचन कमाएगा, उन्हां दा सत्कार करेगा ना, फिर गुरु रामदास तेरी झोली च भी बरकतां दियां मुट्ठां खोली जाणगे। उन्हां दी रिस्पैक्ट कर, सन्मान दे, सन्मान। और सच्ची गल है, जे तू किते कमाई वाले दी नरादरी करेगा ना, तेरा कारज कुछ भी सिरे नहीं लगना। दिखावा उतों उतों कने, सत्कार करन दा अंदर रखे खोट। बापू नूं ते पता लगदा है ना। फिर जिन्नी मर्जी कथा कर लै, जिन्ना मर्जी कीर्तन कर लै, जिन्ना मर्जी सुन लै, जिन्ने मर्जी सुखमनी साहिब दे पाठ कर लै, जिन्ना मर्जी नितनेम कर लै, कुछ भी कीता थाएं पैना ही नहीं। एक पासों भांडा भरिया, दूजे पासों डुलदा गया। जी आखो धन गुरु रामदास जी। ਧੰਨ ਗੁਰੂ ਰਾਮਦਾਸ ਜੀ। प्यार नाल आखो न जी धन बाबा। ਦੀਪ ਸਿੰਘ ते ਜੀ। जे महापुरखां दी नरादरी करेगा ना, फिर गुरु दी भी खुशी कदी तेरी झोली च नहीं पैण लगी। आ मैनू कुदरती गल चेते आई। एक साधु बड़ी करनी वाला,
ਵਰਖਾ ਹੋ ਕੇ ਹਟੀ ਤੇ ਬਾਜ਼ਾਰ ਦੇ ਵਿੱਚੋਂ ਗੁਜ਼ਰ ਰਿਹਾ। ਮੌਸਮ ਥੋੜਾ ਥੋੜਾ ਠੰਡਾ ਤੇ ਹੁਣ ਤੁਹਾਨੂੰ ਪਤਾ ਹੈ ਠੰਡਾ ਮੌਸਮ ਹੋਵੇ ਗਰਮ ਦੁੱਧ ਪੀਣ ਨੂੰ ਕਈ ਵਾਰੀ ਦਿਲ ਕਰਦਾ। ਉਹ ਮਹਾਤਮਾ ਲੰਘ ਰਿਹਾ ਬਾਜ਼ਾਰ ਦੇ ਵਿੱਚੋਂ, ਇੱਕ ਹਲਵਾਈ ਦੀ ਦੁਕਾਨ ਦੇ ਉੱਤੇ ਨਿਗਾਹ ਪਈ। ਸਾਹਮਣੇ ਜਲੇਬੀਆਂ ਨੇ ਗਰਮਾ ਗਰਮ ਉਹਨੇ ਕੱਢੀਆਂ, ਨਾਲ ਕੜਾਏ ਦੇ ਵਿੱਚ ਨਾ ਦੁੱਧ ਭਰਿਆ ਹੋਇਆ। ਸਾਧੂ ਲੰਘ ਰਿਹਾ ਤੇ ਕੁਦਰਤੀ ਜਦੋਂ ਨਿਗਾਹ ਪਈ ਨਾ ਤੇ ਕਦਮ ਰੁਕ ਗਏ। ਜੇਬ ਵਿੱਚ ਹੱਥ ਪਾਇਆ, ਉਨੀ ਮਾਇਆ ਹੈ ਨਹੀਂ ਕੋਲ। ਮਲੰਗ ਸਾਧੂ ਸੀ, ਰੱਬ ਦੇ ਉੱਤੇ ਭਰੋਸਾ ਕਰਨ ਵਾਲਾ। ਮਾਇਆ ਜੇਬ ਵਿੱਚ ਵੇਖੀ ਹੈ ਨਹੀਂ, ਪਰ ਦੁੱਧ ਪੀਣ ਦੀ ਇੱਛਾ ਜਾਗ ਪਈ। ਜਦੋਂ ਹੁਣ ਉਸ ਹੱਟੀ ਦੇ ਬਾਹਰ ਖਲੋ ਕੇ ਵੇਖ ਰਿਹਾ ਨਾ ਤੇ ਹਲਵਾਈ ਸਮਝ ਗਿਆ ਇਹ ਕੋਈ ਰੱਬ ਦਾ ਬੰਦਾ ਹੈ। ਇਹਨੂੰ ਜਾਂ ਤੇ ਭੁੱਖ ਲੱਗੀ ਏ ਜਾਂ ਮੌਸਮ ਕਰਕੇ ਦਿਲ ਕਰ ਪਿਆ ਇਹਦਾ ਜਲੇਬੀਆਂ ਖਾਣ ਦਾ ਜਾਂ ਦੁੱਧ ਪੀਣ ਦਾ। ਉਹਨੇ ਕੀਤਾ ਕਿ ਥੋੜੀਆਂ ਜੀਆਂ ਗਰਮਾ ਗਰਮ ਜਲੇਬੀਆਂ ਕੱਢੀਆਂ, ਨਾਲ ਦੁੱਧ ਦਾ ਗਲਾਸ ਭਰ ਕੇ ਨਾ ਉਹ ਸਾਧੂ ਨੂੰ ਦਿੱਤਾ। ਸਾਧੂ ਨੇ ਉਹ ਦੁੱਧ ਪੀਤਾ, ਜਲੇਬੀਆਂ ਖਾਧੀਆਂ ਤੇ ਉਸ ਵਕਤ ਪਰਮੇਸ਼ਰ ਨਿਰੰਕਾਰ ਦਾ ਸ਼ੁਕਰਾਨਾ ਕੀਤਾ ਤੇ ਹੱਥ ਉਤਾਂ ਵਾਲੇ ਪਾਸੇ ਕਰਕੇ ਨਾ ਹਲਵਾਈ ਦੀ ਚੜ੍ਹਦੀ ਕਲਾ ਦੀ ਵੀ ਅਰਦਾਸ ਕਰਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੁਣ ਉਹ ਸਾਧੂ ਦਾ ਤੇ ਪੇਟ ਭਰ ਚੁੱਕਿਆ ਸੀ, ਅਰਦਾਸ ਵੀ ਕਰਤੀ, ਉਹ ਤੁਰ ਪਿਆ। ਹੁਣ ਦੁਨੀਆ ਦੇ ਦੁੱਖਾਂ ਦੀ ਅੰਦਰ ਪਰਵਾਹ ਨਹੀਂ ਉਹਦੇ, ਜੁੜਿਆ ਅਸਲੀਅਤ ਦੇ ਵਿੱਚ ਕਮਾਈ ਸੀ। ਤੇ ਪਿਆਰਿਓ ਅੱਗੇ ਥੋੜਾ ਜਿਹਾ ਪਾਣੀ ਆਇਆ, ਬਾਰਿਸ਼ ਦੇ ਕਰਕੇ ਪਾਣੀ ਰੁਕਿਆ ਸੀ। ਹੁਣ ਮੌਜੀ ਠਾਕੁਰ ਹੁੰਦੇ ਕਈ ਮਾਂ। ਹੁਣ ਕੀਤਾ ਕਿ ਉਹਨੇ ਪਾਣੀ ਦੇ ਵਿੱਚ ਨਾ ਸਾਧੂ ਨੇ ਜ਼ੋਰ ਦੀ ਪੈਰ ਮਾਰਿਆ। ਜਦੋਂ ਜ਼ੋਰ ਦੀ ਪੈਰ ਮਾਰਿਆ ਨਾ, ਪਿੱਛੇ ਇੱਕ ਜੋੜਾ ਆ ਰਿਹਾ ਸੀ, ਨਵਾਂ ਵਿਆਹਿਆ ਜੋੜਾ। ਜਦੋਂ ਪਾਣੀ ਪੈਰ ਦੇ ਵਿੱਚ ਜ਼ੋਰ ਦੀ ਮਾਰਿਆ ਨਾ ਤੇ ਉਹ ਜਿਹੜਾ ਗੰਦਾ ਪਾਣੀ ਸੀ ਚਿੱਕੜ ਵਾਲਾ, ਉਹ ਉਛਲ ਕੇ ਪੈ ਗਿਆ ਉਸ ਔਰਤ ਦੇ ਉੱਤੇ। ਨਵਾਂ ਵਿਆਹ ਹੋਇਆ, ਨਵੀਂ ਜੋੜੀ ਹੈ, ਔਰਤ ਦੇ ਉੱਤੇ ਉਹ ਪਾਣੀ ਪੈ ਗਿਆ। ਔਰਤ ਦੇ ਉੱਤੇ ਜਦੋਂ ਪਾਣੀ ਪਿਆ ਨਾ, ਉਹਦੇ ਕੱਪੜੇ ਖਰਾਬ ਹੋਏ, ਚਿੱਕੜ ਦੇ ਨਾਲ ਲਿਬੜ ਗਏ। ਉਹਨੇ ਬੁੜਬੁੜਾਉਣਾ ਸ਼ੁਰੂ ਕਰਤਾ ਤੇ ਇਹ ਚੀਜ਼ ਵੱਲ ਵੇਖ ਕੇ ਜਿਹੜਾ ਉਹਦਾ ਘਰ ਵਾਲਾ ਸੀ ਨਾ, ਉਹਦੇ ਕੋਲੋਂ ਰਿਹਾ ਨਾ ਗਿਆ। ਉਹਨੇ ਕੀਤਾ ਕਿ ਸਾਧੂ ਨੂੰ ਬੜੇ ਬੁਰੇ ਬੋਲ ਬੋਲੇ, ਨਾਮ ਜਪਣ ਵਾਲੇ ਨੂੰ ਬੜੇ ਭੈੜੇ ਸ਼ਬਦ ਬੋਲੇ। ਆਲੇ ਦੁਆਲੇ ਲੋਕ ਵੇਖ ਰਹੇ ਨੇ ਪਰ ਕੋਈ ਅੱਗੇ ਨਹੀਂ ਆ ਰਿਹਾ ਕਿ ਇਹ ਬੰਦੇ ਦੇ ਅੰਦਰ ਗੁੱਸਾ ਬੜਾ ਹੈ, ਕੋਈ ਅੱਗੇ ਨਹੀਂ ਆ ਰਿਹਾ। ਤੇ ਕੱਲਾ ਬੋਲ ਨਹੀਂ ਬੋਲ ਰਿਹਾ, ਗਾਲਾਂ ਕੱਢਦਿਆਂ ਉਹ ਸਾਧੂ ਨੂੰ ਮੰਦੇ ਸ਼ਬਦ ਬੋਲਦਿਆਂ ਉਸ ਨੌਜਵਾਨ ਨੇ ਨਾ ਜ਼ੋਰ ਦੀ ਚਪੇੜ ਸਾਧੂ ਦੇ ਮੂੰਹ ਤੇ ਮਾਰ ਦਿੱਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ। ਹੁਣ ਜਦੋਂ ਪਈ ਨਾ ਚਪੇੜ ਮੂੰਹ ਦੇ ਉੱਤੇ, ਸਾਧੂ ਲੜਖੜਾਉਂਦਾ ਹੋਇਆ ਜ਼ਮੀਨ ਦੇ ਉੱਤੇ ਡਿੱਗ ਪਿਆ। ਉਸ ਨੌਜਵਾਨ ਨੂੰ ਕੁਝ ਨਹੀਂ ਕਿਹਾ, ਉਸ ਸਾਧੂ ਨੇ ਕੁਝ ਨਹੀਂ ਕਿਹਾ, ਕੋਈ ਬੁਰੇ ਭਲੇ ਨਹੀਂ ਬੋਲੇ, ਕੁਝ ਨਹੀਂ ਲਫ਼ਜ਼ ਬੋਲੇ ਅੱਗੋਂ। ਬਸ ਹੱਥ ਉਤਾਂ ਵਾਲੇ ਪਾਸੇ ਕਰਕੇ ਪਤਾ ਕੀ ਕਹਿੰਦਾ, ਵਾਹ ਮੇਰੇ ਰੱਬਾ, ਕਿਤੇ ਗਰਮ ਜਲੇਬੀਆਂ, ਗਰਮ ਦੁੱਧ ਤੇ ਕਿਤੇ ਚਪੇੜਾ। ਇਹ ਵੀ ਤੇਰੀ ਲੀਲਾ ਹੈ, ਤੇਰੀ ਲੀਲਾ ਦੇ ਵਿੱਚ ਮੈਂ ਖੁਸ਼ ਹਾਂ, ਤੇਰੀ ਲੀਲਾ ਦੇ ਵਿੱਚ ਮੈਂ ਪ੍ਰਸੰਨ ਹਾਂ। ਜੋ ਤੇਰਾ ਹੁਕਮ ਹੈ ਮੈਂ ਪਹਿਲੇ ਵੀ ਤੇਰਾ ਸ਼ੁਕਰਾਨਾ ਕਰਦਾ ਸਾਂ, ਹੁਣ ਵੀ ਤੇਰਾ ਸ਼ੁਕਰਗੁਜ਼ਾਰ ਰਹੀ ਹਾਂ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਇਹ ਤਾਂ ਮੈਂ ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਰੱਖਣੀ ਰੱਬਾ, ਜੋ ਤੈਨੂੰ ਪਸੰਦ। ਉਦੋਂ ਦੁੱਧ ਜਲੇਬੀਆਂ ਖਵਾਉਣਾ ਤੈਨੂੰ ਭਾ ਰਿਹਾ ਸੀ, ਤੂੰ ਖਵਾ ਦਿੱਤੀਆਂ। ਹੁਣ ਚਪੇੜ ਮੇਰੇ ਮੂੰਹ ਤੇ ਵੱਜੀ, ਤੈਨੂੰ ਇਹ ਪਸੰਦ ਹੈ, ਤੇਰੀ ਪਸੰਦ ਹੀ ਮੇਰੀ ਪਸੰਦ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਇਹ ਕਹਿ ਕੇ ਨਾ ਸਾਧੂ ਅੱਗੇ ਤੁਰਨ ਲੱਗ ਪਿਆ। ਹੁਣ ਗੱਲ ਧਿਆਨ ਨਾਲ ਸੁਣਿਓ, ਸਾਧੂ ਤੁਰਦਾ ਜਾ ਰਿਹਾ ਤੇ ਹੋਇਆ ਕਿ ਉਹ ਜਦੋਂ ਜੋੜਾ ਆਪਣੇ ਘਰ ਪਹੁੰਚਿਆ ਨਾ, ਤੇ ਉਹ ਜਿਹੜਾ ਨੌਜਵਾਨ ਸੀ ਘਰ ਦੀਆਂ ਪੌੜੀਆਂ ਚੜ੍ਹ ਰਿਹਾ। ਬਾਰਿਸ਼ ਦੇ ਕਰਕੇ ਸਾਰੇ ਪਾਸੇ ਗਿੱਲਾ ਹੋਇਆ ਪਿਆ, ਮਕਾਨ ਵੀ, ਪੌੜੀਆਂ ਵੀ ਗਿੱਲੀਆਂ, ਇਹਦੇ ਬੂਟ ਵੀ ਗਿੱਲੇ ਸੀ, ਸਾਰੇ ਕੱਪੜੇ ਵੀ ਭਿੱਜੇ ਪਏ। ਸੁਣਿਓ, ਤੇ ਹੁਣ ਜਦੋਂ ਪੌੜੀਆਂ ਚੜ੍ਹਦਾ ਹੈ ਨਾ ਤੇ ਇੱਕਦਮ ਪੈਰ ਤਿਲਕਿਆ ਤੇ ਪੌੜੀਆਂ ਚੋਂ ਡਿੱਗ ਪਿਆ।
सिर दे विचों खून वगना शुरू होया। इहदी घर वाली ने उच्ची उच्ची चीकां मारनियां शुरू करतियां। आले दुआले इकट्ठे होके आ गए लोग। इहनूं जल्दी नाल लै गए हॉस्पिटल। जदों हस्पताल लैके गए, इहदा सिर काफ़ी खुल चुकिया सी, उत्थे टांके लगे सिर दे उत्ते। ते जिहड़े आले दुआले वाले लोग सी ना, वो कहंदे ओ साधु नूं लभणा। वो साधु ने लगदा इहनूं शराप दिता, मूंहों ते कुछ नहीं किया पर इहनूं शराप दिता। वो शराप दे करके इहदी इह हालत हो गई। ते जदों आए ना सारे इकट्ठे होके साधु नूं लभदे ने। साधु जदों लभ्या कि उहनूं कहंदे वाह तूं काहदा रब दा बंदा है, तू काहदा रब दा बंदा है, तेनू चपेड़ वजी सी, तू बर्दाश्त कर लेना, तू इस नौजवान नूं शराप क्यों दिता। एदी ए जिहड़ी हालात बनी है ना, तेरे शराप दे करके बनी है। आखो वाहिगुरू जी, वाहिगुरू जी। धन गुरु रामदास जी, धन गुरु रामदास जी। प्यार नाल आखो ना जी, धन बाबा दीप सिंह जी। जदों इन्नी गल सुनी ना उस साधु ने, ते साधु कहंदा मैं सच कहना, मैं किसी भी नौजवान नूं जिन्ने मैनू थप्पड़ मारिया ना, ओनू भी ते कोई होर भी है, अज तक मैं कदी किसी नूं शराप दिता ही नहीं। वो खड़ा करी जा, नहीं तू कुछ ना कुछ अरदास कीती है, कोई शराप दिता तां ही इहदा इह हाल बनिया। ते उस वेले ना वो साधु पता की कहंदा, कहण लगा जिहड़ी ये सारी घटना वापरी ओदा कोई चश्मदीद गवाह है। ते दो विचों बोल पे, कहंदे हाँ असीं अपणियां अखां नाल वेखिआ। की होया? वो कहंदा दसो की होया? कहंदा तुसीं पानी दे विच पैर मारे जोर दी। ते कहंदे जदों मैं पैर मारे, एक गल दसो वो जिहड़ा चिक्कड़ सी वो नौजवान दे उपर पिया? कहंदा नहीं, ओदी घर वाली दे उत्ते पिया, ओदे लीड़े खराब होए ने। कहंदे चिक्कड़ ते पिया घर वाली दे उत्ते, ते घर वाले ने क्यों मैनू चपेड़ मारी? कहंदे ओदी घर वाली ओदे कोलों आ चीज बर्दाश्त नहीं होई। आखो वाहिगुरू जी, वाहिगुरू जी। ते उस वेले वो साधु कहण लगा, कहंदा वेखो वाह, एक आम औरत दा पति है, पत्नी दे कपड़े खराब होए ने मेरे कोलों, ਉਹ ਬੜਬੜਾਉਣ ਲੱਗ ਪਈ। ਉਹਦੀਆਂ ਗੱਲਾਂ ਵਿੱਚ ਆ ਕੇ ਉਹਨੇ ਮੈਨੂੰ ਬੁਰਾ ਭਲਾ ਵੀ ਕਿਹਾ ਤੇ ਮੈਨੂੰ ਚਪੇੜ ਵੀ ਮਾਰ ਦਿੱਤੀ। ਇੱਕ ਆਮ ਔਰਤ ਦੇ ਪਤੀ ਦੇ ਕੋਲੋਂ ਆਪਣੀ ਪਤਨੀ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ, ਤੇ ਜਿਹੜਾ ਮੇਰਾ ਪਤੀ ਹੈ ਉਹ ਮੇਰੀ ਬੇਇੱਜ਼ਤੀ ਕਿਵੇਂ ਬਰਦਾਸ਼ਤ ਕਰ ਲੈਂਦਾ। एक औरत दा पति है, ओदे कोलों ये चीज बर्दाश्त नहीं हुई, ओने मैनू चपेड़ मार दिती। ते मेरे सिर दे उत्ते भी ते कोई पति बैठा है ना, मेरे सिर दे उत्ते भी ते कोई साईं बैठा है ना, फिर मेरे साईं कोलों, मेरे प्रभु कोलों ये किवें बर्दाश्त हुंदा कि कोई मैनू मार के जावे। जी आखो धन गुरु रामदास जी। कहंदा मेरा जेड़ा यार है ना, मेरा पति है ना, दुनिया दा सब तो वध शक्तिशाली है, ते वड्डे तो वड्डे राजे भी ओदी शक्ति तो डरदे ने, क्योंकि जदों ओदी लाठी चलदी है ना, वो लाठी दी आवाज नहीं हुंदी, पर वो लाठी असर पूरा करदी। आखो वाहिगुरू जी। ओदी जदों सोटी पैंदी है ना, वो दिखाई नहीं देंदी, पर ओदा दर्द बड़ा जबरदस्त हुंदा है। ये मेरी बेनती है, अपने धन दे करके, अपनी जवानी दे करके, अपने औहदे दे हंकार करके प्यारेओ कदी भी किसे महापुरख दी नरादरी ना करियो, क्योंकि ये कर्मां दा चक्कर घुम के फिर अपने कोल वापस ही आउंदा है। आखो वाहिगुरू जी। एक कर्मां दा चक्कर घुम के फिर साडे कोल वापस आउंदा है। साडे कर्म ही प्यारेओ ओदी लाठी तो बचाउंदे भी ने, ते साडे कर्मां करके ओदी सोटी साडे ते पैंदी भी है। ये मेरी बेनती है, जिन्ना भी हो सके ना, नाम जपण वालियां दा, बंदगी करन वालियां दा सत्कार करो। महाराज कहंदे अनक बार कर बंदन संतन, अनक बार, अनेकां वारी, करोड़ां वारी, गिणतियां मुकातियां। कहंदे करी जा वार वार महापुरुषां नूं नमस्कारां, करी जा वार वार नमस्कारां। क्यों नमस्कारां कर? क्योंकि उन्हां दे खिरदे विच गोबिंद जी दे चरण वसदे ने।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਜਦੋਂ ਤੂੰ ਉਹਨਾਂ ਦੀ ਰਿਸਪੈਕਟ ਕਰੇਗਾ ਨਾ, ਮਹਾਰਾਜ ਕਹਿੰਦੇ ਤੇਰੀ ਰਿਸਪੈਕਟ ਮੈਂ ਪੂਰੇ ਵਰਲਡ ਦੇ ਵਿੱਚ ਕਰਾ ਦਿਆਂਗਾ। ਮੈਂ ਜਰੀਆ ਬਣਾ ਦੇਣਾ ਕੋਈ ਨਾ ਕੋਈ, ਆਪੇ ਬਿੱਦ ਬਣਾ ਦੇਣੀ ਕੋਈ ਨਾ ਕੋਈ। ਹੁਣ ਤੁਸੀਂ ਰੋਜ਼ ਕਹੀ ਚੱਲੋ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ, ਦੀਪ ਤੇ ਨਾਲ ਯਤਨ ਕਰੋ ਜੋ ਬਾਬਾ ਜੀ ਨੇ ਪੂਰਨੇ ਪਾਏ। ਚੱਲ 100 ਪੈਸੇ ਨਹੀਂ, 1-2 ਪੈਸੇ ਮੈਂ ਚੱਲਣ ਦਾ ਯਤਨ ਕਰਨਾ। ਬਾਬਾ ਜੀ ਕਰਨਗੇ ਕੀ? ਬਾਬਾ ਜੀ ਤੇ ਭਾਵੇਂ ਆਪਣਾ ਨਾਮ ਸੁਣ ਕੇ ਨੇ ਖੁਸ਼ ਨਾ ਹੁੰਦੇ ਹੁਣ, ਪਰ ਗੁਰੂ ਰਾਮਦਾਸ ਕਹਿਣਗੇ ਤੂੰ ਮੇਰੇ ਪਿਆਰੇ ਦਾ ਨਾਮ ਲੈਣਾ ਨਾ, ਜਾਂ ਡੰਕੇ ਦੀ ਚੋੜ ਤੇ ਜਿੰਨੀਆਂ ਮਰਜ਼ੀ ਰੁਕਾਵਟਾਂ ਆ ਜਾਣ, ਤੇਰਾ ਨਾਮ ਮੈਂ ਵਧਾਉਣਾ ਹੀ ਵਧਾਉਣਾ ਹੈ ਜੀ, ਜੋ ਮਰਜ਼ੀ ਹੋ ਜਾਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿੰਨੇ ਮਰਜ਼ੀ ਤੇਰੇ ਰਸਤੇ ਦੇ ਵਿੱਚ ਤੂਫਾਨ ਆ ਜਾਣ, ਤੂਫਾਨਾਂ ਦੇ ਵਕਤ ਮੈਂ ਤੇਰੇ ਨਾਲ ਅੱਗੇ ਹੋ ਕੇ ਖੜ ਜਾਵਾਂਗਾ, ਤੈਨੂੰ ਤੱਤੀ ਫਾਹ ਨਹੀਂ ਲੱਗਣ ਦਿਆਂਗਾ। ਬਸ ਤੂੰ ਆਪਣੀ ਡਿਊਟੀ ਨਾ ਛੱਡੀ। ਕਿਹੜੀ ਡਿਊਟੀ? ਇਹ ਕਹਿਣ ਦੀ ਧੰਨ ਗੁਰੂ ਰਾਮਦਾਸ, ਧੰਨ ਬਾਬਾ, ਇਹ ਡਿਊਟੀ ਨਾ ਛੱਡੀ। ਆਪਣੀ ਕੀਰਤੀ ਕਰਨ ਵਾਲੀ, ਕੀਰਤਨ ਕਰਨ ਵਾਲੀ ਡਿਊਟੀ ਨਾ ਛੱਡੀ, ਨੇਮ ਨਾ ਛੱਡੀ, ਫਿਰ ਤੈਨੂੰ ਕਦੀ ਵੀ ਮੈਂ ਹਾਰਨ ਨਹੀਂ ਦਿੰਦਾ। ਤੋ ਗੁਰੂ ਕਿਰਪਾ ਕਰ, ਸਮਾਂ ਹੋ ਰਿਹਾ ਸਮਾਪਤੀ ਦਾ। ਮੇਰੀ ਬੇਨਤੀ ਹੈ 1, 2 ਤੇ 3 ਜੁਲਾਈ ਨੂੰ 3 ਦਿਨਾਂ ਦਾ ਸਮਾਗਮ ਰੱਖਿਆ। ਇਹ ਹੋਈ ਸ਼ੁੱਕਰ, ਸ਼ਨੀ ਤੇ ਐਤ, ਸਵੇਰੇ 4 ਤੋਂ 5:30 ਵਜੇ ਤੱਕ ਅੰਮ੍ਰਿਤ ਵੇਲੇ। ਤਿੰਨੇ ਦਿਨ ਅੰਮ੍ਰਿਤ ਵੇਲੇ ਦੇ ਸਮਾਗਮ ਇਸੇ ਜਗ੍ਹਾ ਤੇ ਹੋਣਗੇ। ਘਰਾਂ 'ਚ ਬਹਿ ਕੇ ਜਿਹੜੇ ਸੁਣਦੇ ਹੋ, ਇੱਥੇ ਬਹਿ ਕੇ ਜਿਹੜੇ ਸੁਣਦੇ ਹੋ, ਨੇੜੇ ਤੇੜੇ ਦੀਆਂ ਜਿੰਨੀਆਂ ਸੰਗਤਾਂ ਸਭ ਨੇ ਪਹੁੰਚਣਾ ਹੀ ਹੈ। ਇਹ ਮਹਾਂਪੁਰਖਾਂ ਦੇ ਬਚਨ ਨੇ। ਵੇਖੋ ਅੱਜ ਕੱਲ ਤੇ ਸਾਡੇ ਕੋਲ ਮੋਬਾਈਲ ਫੋਨ ਨੇ। ਪਹਿਲੇ ਸਮਿਆਂ 'ਚ ਜਦੋਂ ਅਸੀਂ PCO ਤੇ ਜਾਂਦੇ ਸਾਂ ਨਾ ਫੋਨ ਕਰਨ, ਰਾਤ ਦਾ ਵੇਲਾ ਚੁਣਦੇ ਸਾਂ। ਰਾਤੀ ਗੱਲ ਲੰਬੀ ਹੋ ਜਾਂਦੀ ਸੀ, ਪੈਸੇ ਘੱਟ ਲੱਗਦੇ ਸੀ। ਬਸ ਆਹੀ ਚੀਜ਼ ਹੈ। ਮਹਾਂਪੁਰਖ ਬਚਨ ਕਰਦੇ ਸੀ ਕਿ ਭਾਈ ਜੇ ਚਾਹੁੰਦਾ ਹੈ ਨਾ ਤੇਰੀ ਕੀਤੀ ਅਰਦਾਸ ਗੁਰੂ ਸਾਹਿਬ ਜਲਦੀ ਕਬੂਲ ਕਰ ਲੈਣ, ਫਿਰ ਤੂੰ ਵੀ ਅੰਮ੍ਰਿਤ ਵੇਲਾ ਚੁਣ ਲੈ। ਆਖੋ ਵਾਹਿਗੁਰੂ ਜੀ। ਅੰਮ੍ਰਿਤ ਵੇਲੇ ਲਾਈ ਹੋਈ ਅਰਜੀ ਨੂੰ ਗੁਰੂ ਜੀ ਕਦੀ ਮੋੜਦੇ ਨਹੀਂ। ਇਹ ਪਿਤਾ ਜੀ ਨੇ ਸੁਭਾਗ ਸਮਾਂ ਦਿੱਤਾ 3 ਦਿਨ ਦਾ। ਪਹਿਲੇ ਮੈਂ ਵਿਚਾਰ ਬਣਾ ਰਿਹਾ ਸਾਂ ਸ਼ਹਿਰ 'ਚ ਰੱਖਾਂਗੇ ਪ੍ਰੋਗਰਾਮ, ਪਰ ਮੈਂ ਕਹਿੰਦਾ ਨਹੀਂ ਇੱਥੇ ਹੀ ਰੱਖਾਂਗੇ। ਜਿਹੜੇ ਖਿੱਚ ਵਾਲੇ ਨੇ ਨਾ, ਪਿਆਰ ਵਾਲੇ ਨੇ, ਉਹਨਾਂ ਨੇ ਆਪੇ ਹੀ ਆ ਜਾਣਾ। ਆਖੋ ਵਾਹਿਗੁਰੂ ਜੀ। ਤੇ ਸਾਨੂੰ ਅੰਮ੍ਰਿਤ ਵੇਲੇ ਬਹੁਤੀਆਂ ਭੀੜਾਂ ਚਾਹੀਦੀਆਂ ਵੀ ਨਹੀਂ। ਚਾਹੀਦੇ ਹੀ ਉਹ ਨੇ ਜਿਹੜੇ ਪੂਰੇ ਭੌਰੇ ਹੋਣ, ਜਿਹੜੇ ਪੂਰੇ ਆਸ਼ਿਕ ਹੋਣ ਬਾਪੂ ਦੀਪ ਸਿੰਘ ਦੇ। ਤੇ ਫਿਰ ਬਾਪੂ ਖਾਲੀ ਮੋੜ ਹੀ ਨਹੀਂ ਸਕਦਾ, ਜੋ ਮਰਜ਼ੀ ਹੋ ਜਾਏ। ਇਹ ਮੇਰੀ ਬੇਨਤੀ ਹੈ। ਇਹ ਜਿੰਨੇ ਤੁਸੀਂ ਸੁਣਦੇ ਹੋ ਨਾ, ਜੇ ਤੇ ਭਰਵਾਉਣੀਆਂ ਨੇ ਝੋਲੀਆਂ, ਜਲਦੀ ਚਾਹੁੰਦੇ ਹੋ ਬਖਸ਼ਿਸ਼ਾਂ, ਤੇ 3 ਦਿਨ ਦੀ ਹਾਜ਼ਰੀ ਭਰ ਲਓ। ਫਿਰ ਜਦੋਂ ਰਸ ਆ ਗਿਆ, ਫਿਰ ਨਿਤਾ ਪ੍ਰਤੀ ਜਾਗਿਆ ਕਰੋ। ਇਹ 3 ਦਿਨ ਦਾ ਤਾਂ ਕਹਿ ਰਹੇ ਆ, ਇੱਕ ਸਵਾਦ ਜਿਹਾ ਲੱਗ ਜੇ ਕਿ ਅੰਮ੍ਰਿਤ ਵੇਲੇ ਦਾ ਕੀ ਰਸ ਹੁੰਦਾ। ਫਿਰ ਹੌਲੀ ਹੌਲੀ ਦਿਨ ਵਧਾਈ ਜਾਵਾਂਗੇ। 1, 2 ਤੇ 3 ਜੁਲਾਈ, ਸ਼ੁੱਕਰ, ਸ਼ਨੀ ਤੇ ਐਤ, 4 ਤੋਂ 5:30 ਤਿੰਨੇ ਦਿਨ ਅੰਮ੍ਰਿਤ ਵੇਲੇ ਦੇ ਇੱਥੇ ਹੀ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ ਵਿਖੇ ਸਮਾਗਮ ਹੋਣਗੇ। ਔਰ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਕਿੱਡੇ ਵੱਡੇ ਦਾਤੇ, ਜੰਗ ਦੇ ਮੈਦਾਨ ਵਿੱਚ ਵੀ ਅੰਮ੍ਰਿਤ ਵੇਲਾ ਸੰਭਾਲਿਆ। ਫੌਜਾਂ ਚੜ੍ਹਾਈ ਕਰਦੀਆਂ ਪਿੱਛੇ, ਤਾਂ ਵੀ ਮਹਾਰਾਜ ਕਹਿੰਦੇ ਆਸਾ ਕੀ ਵਾਰ ਦੇ ਦੀਵਾਨ ਲਾਓ। ਤੇ ਮੇਰੀ ਬੇਨਤੀ, ਖੁਸ਼ੀਆਂ ਲੈਣ ਦਾ ਵੇਲਾ ਹੈ, ਕੋਈ ਬਹਾਨੇਬਾਜ਼ੀ ਨਾ ਕਰਿਓ। ਮੈਂ ਤੇ ਕਹਿੰਦਾ ਕਿਸੇ ਨਾ ਕਿਸੇ ਬਹਾਨੇ ਨਾਲ ਨਾ ਅੰਮ੍ਰਿਤ ਵੇਲਾ ਸਾਨੂੰ ਬਾਪੂ ਜੀ ਦੇਣ ਲੱਗੇ ਨੇ। ਆ ਜਿੰਨੇ ਕੈਮਰਿਆਂ ਦੀ ਡਿਊਟੀ ਨਿਭਾਉਂਦੇ, ਆਪਣੇ ਵੱਡੇ ਭਾਗ ਸਮਝਿਓ ਕਿ ਬਾਪੂ ਜੀ ਨੇ ਵੱਡੀਆਂ ਦਾਤਾਂ ਦੇਣੀਆਂ। ਕੋਈ ਸਾਊਂਡ ਦੀ ਸੇਵਾ ਨਿਭਾਉਂਦਾ, ਕੋਈ ਸੇਵਾ ਨਿਭਾਉਂਦਾ, ਵੱਡੇ ਭਾਗ ਸਮਝਿਓ। ਪਤਾ ਨਹੀਂ ਕਿਹੜੀਆਂ ਪੁੱਠੀਆਂ ਰੇਖਾਵਾਂ ਗੁਰੂ ਨੇ ਸਾਡੀਆਂ ਸਿੱਧੀਆਂ ਕਰਨੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। 3:30 ਪੌਣੇ 4 ਤਿੰਨੇ ਦਿਨ ਪ੍ਰਕਾਸ਼ ਹੋ ਜਾਏਗਾ। 4 ਤੋਂ 5:30 ਤਿੰਨੇ ਦਿਨ ਦਾਸ ਕੀਰਤਨ ਦੀ ਸੇਵਾ ਕਰੇਗਾ। ਸਭ ਨੂੰ ਮੈਂ ਬੇਨਤੀ ਕਰਦਾ, ਹਾਜ਼ਰੀਆਂ ਭਰਿਓ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਬਾਕੀ ਜਿਹੜੀ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਹੈ, ਉਹਦੇ ਵਿੱਚ ਦਾਖਲੇ ਸ਼ੁਰੂ ਹੋ ਚੁੱਕੇ ਨੇ। 10ਵੀਂ ਪਾਸ ਵਿਦਿਆਰਥੀ ਮੈਂ ਬੇਨਤੀ ਕਰਦਾ, ਜਿਹੜੇ ਇਸ ਅਕੈਡਮੀ ਵਿੱਚ ਦਾਖਲਾ ਲੈਣਾ ਚਾਹੁੰਦੇ ਹੋਣ, ਤੁਹਾਡੇ ਟੀਵੀ ਸਕਰੀਨ ਤੇ ਨੰਬਰ ਆ ਰਿਹਾ, ਇਹ ਨੰਬਰ ਤੇ ਸੰਪਰਕ ਕਰਕੇ, ਜੋ 6 ਜੁਲਾਈ ਨੂੰ ਦੁਪਹਿਰੀ 12 ਵਜੇ ਇੰਟਰਵਿਊ ਰੱਖੀ ਹੈ। ਬੱਚਿਆਂ ਨੂੰ ਗੁਰਮਤਿ ਵਾਲੇ ਪਾਸੇ ਲਾਉਣ ਦਾ ਵੀ ਇਹ ਵੇਲਾ ਹੈ, ਬਾਣੀ ਵਾਲੇ ਪਾਸੇ ਲਾਉਣ ਦਾ ਵੀ ਇਹ ਵੇਲਾ ਹੈ। ਪ੍ਰਚਾਰ ਪ੍ਰਸਾਰ ਗੁਰਮਤਿ ਦਾ ਜਿਹੜਾ ਅਸੀਂ ਕਹਿੰਦੇ ਆ ਨਾ, ਆਪਣੇ ਆਪ ਨੂੰ ਕਈ ਗੱਲਾਂ ਨਾਲ ਕਹਿੰਦੇ ਜੀ ਅਸੀਂ ਪੰਥ ਦਰਦੀ ਆ, ਪਰ ਕਰਦੇ ਕੱਖ ਨਹੀਂ। ਇਹ ਪਿਆਰਿਓ, ਅਸਲੀਅਤ ਦੇ ਵਿੱਚ ਪੰਥ ਦਰਦੀ ਬਣਨ ਦਾ ਵੇਲਾ ਹੈ। ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜੋ। ਇਹ ਮੇਰੀ ਬੇਨਤੀ, 6 ਜੁਲਾਈ ਨੂੰ ਇਹ ਦਾਖਲੇ ਦੀ ਇੰਟਰਵਿਊ ਰੱਖੀ ਹੈ ਦੁਪਹਿਰੀ 12 ਵਜੇ।
मैं सब नूं बेनती करदा जिहड़े 10वीं पास विद्यार्थी दिते हुए नंबरां ते संपर्क कर सकते हो। बाकी जो सेवावां दे कारज चल रहे, स्कूल है नाल विधवा बीबियां नूं राशन देण दी सेवा, अपना हस्पताल चल रहा है, गुरु बाबा नानक जी की रसोई, बाबा दीप सिंह जी गुरमत ज्ञान संगीत अकैडमी, नाल दे पासे जो सेवावां दा कुंभ शुरू होया जी दिया प्रवान पार्क बन रहे हैं, हस्पताल बन रहे हैं पंछियां दे इलाज दा, सरां भी गुरु घर वे नाल जिहड़ी तीसरी जगह तीसरा यूनिट बापू जी ने दिता है बटाला रोड विखे, उत्थे भी सारियां सेवावां चलणियां। मैं सब नूं बेनती करदा नवीं जगह की 2500 रुपये एक गज की सेवा, एक एक 2-2 गज की सेवा भी करो ते पक्के महीनावारी डोनर बन जाओ कि इन्नी सेवा असीं ट्रस्ट नूं भेजनी 100 रुपया 500 रुपया 1000 जिन्ना भेज सकते हो, हर महीने पक्के महीनावारी डोनर बनो। सारे टीवी स्क्रीन के उत्ते तुहाडे नंबर आ रहे, नाल अकाउंट डिटेल भी आ रही ने ट्रस्ट दियां, तुसी स्क्रीन शॉट लै लो तो अपनी अपनी सेवा पा सकते। बाकी मैं 4-5 दिनों तो बेनती करदा आ रहा, पोजीशन इहो जी चल रही आ 1 लाख रहा जाना 25-25 30-30 लाख हुंदा ते कई प्रेमी सपोर्ट कर रहे हैं, कई अजे हथ से हथ धर के बैठे ने। मेरी बेनती है जिन्ना जिन्ना भी कढ़ सकते हो ना दिनों च 1-1.5 महीना पूरा जोर ला दो, 10,000 वाला 10,000 कड्डे, 20,000 वाला 20,000, लाख वाला लाख कड्डे ते पूरी आप जियां ने सपोर्ट करनी। ये बेनती प्रमाण प्यार नाल सारे फतेह बुलाओ। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी। अमृत वेला सच नाम वडियाई विचार। साध संगत जी 1, 2 और 3 जुलाई शुक्रवार, शनिवार और ऐतवार तिन्ने दिन अमृत वेले 4 ਤੋਂ 5:30 ਵਜੇ तक विशेष सिमरन साधना के समागम रखे गए ने। बाबा दीप सिंह चैरिटेबल ट्रस्ट दाता बंदी छोड़ पब्लिक स्कूल रावण तीरथ रोड श्री अमृतसर साहब विखे। मैं सब नूं बेनती करदा जिन्ने भी परिवारक मैंबर तुसीं सुणदे हो सारिਆਂ ने जरूर दर्शन देने, क्योंकि अमृत वेले की बड़ी महानता है। गुरु नानक साहब सच्चे पातशाह जी तो लैके धन गुरु गोबिंद सिंह साहब सच्चे पातशाह जी तक भावें सतगुरु आप निरंकार ने, पर दोवें वेले आप संभाले ने सतगुरां ने। एक अमृत वेला और एक संध्या दा वेला साडे लई पूरने पाए ने सतगुरां ने कि दोवें वेले दा जो नितनेम कदी भी नहीं छड्डना। और असी पहले समयां 'च वेखदे सां, अजकल तो सब कोल मोबाइल ने, पहले समयां 'च वेखदे सां जदों असी किते बाहर कॉल करनी हुंदी सी शहर तो बाहर, रात दा समां चुणदे सां। वो रात दा समां चुनण दा कारण बस इहो ही कि गल लंबी हो जाएगी और पैसे भी घट लगणगे। ये महापुरखां दे बचन ने बाबा नंद सिंह जी दे, कहंदे जिहड़ी अरदास तेरी उदां कबूल नहीं ना हो रही, तू सतगुरां दे चरणां दे विच अमृत वेले अपनी अर्जी ला। अमृत वेले कीती गई अरदास नूं सतगुरु कदी भी मोड़दे नहीं। ये मेरी बेनती है। धन गुरु गोबिंद सिंह साहब सच्चे पातशाह जी ने जंग के मैदान दे विच भी अमृत वेले का नेम नहीं छड्डिया। तो इस करके प्यारेओ आओ ये 3 दिन का समा जो सतगुरां ने बख्शिश किया इनू संभालो, और जो जो भी तुसी सतगुरां नू कहना है ना, सतगुरां ने सब दियां अर्जियां सब दियां अरदासां अपने चरणों में कबूल कर लैणियां। सारे रुझेवियां नू छड्ड के 3 दिन अमृत वेले 4 तो पहले ही पहुँचना, 4 ਤੋਂ 5:30 बजे तक आपां वाहिगुरू गुरमंत्र का जाप सिमरन करांगे, कीर्तन करांगे, रल मिल के परिवारक मैंबर बैठांगे। ये बेनती है। ये प्रोग्राम 3 दिन साडे यूट्यूब चैनल ते भाई अमनदीप सिंह ऑफिशियल चैनल, फेसबुक पेज के उत्ते भी लाइव दिखाया जाएगा। ये मैसेज नूं वध तों वध शेयर कर दिओ। और फिर मैं बेनती कर रहा, हाथ जोड़ के बेनती है, सारिਆਂ ने सारे रुझेविਆਂ नूं छड्ड के अगे पिछे कर लो अपने रुझेवें, पर दर्शन जरूर देना जी। वाहिगुरू जी का खालसा वाहिगुरू जी की फतेह।